अस्सलाम वालेकुम लो जी तुसीं देख रहे पंजाबी चैनल तुहाडे साਰਿਆਂ ਦਾ ਲਾਈਕ ਹਮਾਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਲੋ ਜੀ ਕਹਾਣੀ ਖਤਮ ਹੋ ਚੱਲੀ ਹੈ। ਹਾਂਜੀ ਕੰਪਨੀ ਦਾ ਜਿਹੜਾ ਵੀ ਡਰਾਮਾ ਰਚਾਇਆ ਇਹਨਾਂ ਨੇ ਅੱਜ ਤੱਕ ਉਹ 9 ਮਈ ਹੋਵੇ ਚਾਹੇ ਇਹਦੇ ਵਿੱਚ ਜਿੰਨਾ ਵੱਡਾ ਡਰਾਮਾ ਉਹ ਸੀ। ਜਿਵੇਂ ਤੁਹਾਨੂੰ ਪਤਾ ਕਿ ਖਾਨ ਸਾਹਿਬ ਕਹਿੰਦੇ ਨੇ ਕਿ ਬਈ ਮਾਫੀ ਮੰਗਵਾਉਣੀ ਹੈ ਤੇ ਲੈ ਆਓ 9 ਮਈ ਦੀ CCTV ਫੁਟੇਜ ਕੱਢ ਕੇ ਤੇ ਪਤਾ ਲੱਗ ਜਾਏਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। ਖੈਰ ਦੁੱਧ ਤਾਂ ਮੈਨੂੰ ਯਾਦ ਆਇਆ ਹਾਂ ਪੰਜਾਬ ਦੇ ਬੱਚਿਆਂ ਨੂੰ ਮਾਈ ਨੇ ਦੁੱਧ ਪਿਲਾਉਣਾ ਸੀ। ਹਾਂ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਤੇ ਬੱਚੇ ਜਿਹੜੇ ਨੇ ਨਾ ਉਹ ਆਪਣੇ ਆਪਣੇ ਗਲਾਸ ਘਰੋਂ ਲੈ ਕੇ ਬਸਤੇ 'ਚ ਪਾ ਕੇ ਤੇ ਤਿਆਰ ਬੈਠੇ ਨੇ ਕਿ ਜਿੱਦਾਂ ਹੀ ਸਕੂਲ ਖੁੱਲ੍ਹਣੇ ਨੇ ਅੱਗੇ ਮਾਈ ਨੇ ਦੁੱਧ ਤਿਆਰ ਕੀਤਾ ਹੋਣਾ। ਹਾਂ ਪਤਾ ਨਹੀਂ ਕੀ ਖੰਡ ਪਾ ਕੇ ਬਰਫ਼ ਪਾ ਕੇ ਮਾਈ ਦੁੱਧ ਤਿਆਰ ਕਰਕੇ ਬੈਠੀ ਹੋਏਗੀ। ਹਾਂ ਬੱਚੇ ਜਾਣਗੇ ਤੇ ਉਹ ਫਿਰ ਦੁੱਧ ਪੀਣਗੇ। ਹਾਂਜੀ ਪਤਾ ਨਹੀਂ ਗਲਾਸ ਦੇ ਵਿੱਚ ਪਾ ਕੇ ਪਿਆਣਾ ਮਾਈ ਨੇ ਜਾਂ ਫੀਡਰ ਦੇ ਵਿੱਚ ਪਾ ਕੇ ਪਿਆਣਾ ਕੀ ਪਤਾ ਲੱਗਦਾ। ਹਾਂ ਜਾਂ ਫਿਰ ਡਾਇਰੈਕਟ ਹੀ ਪਿਲਾ ਦੇਗੀ। ਹਾਂ ਡਾਇਰੈਕਟ ਮਤਲਬ ਬੋਤਲ 'ਚੋਂ ਦੁੱਧ ਆਉਣਾ ਸੇਫ ਹੋਣਾ ਪਤਾ ਨਹੀਂ ਕੀ ਕਰੇਗੀ। ਖੈਰ ਮਾਈ ਨੇ ਵੀ ਤਗੜੀ ਤਿਆਰੀ ਕੀਤੀ ਹੈ ਕਿ ਮਾਈ ਕਹਿੰਦੀ ਮਸਲੇ ਕੋਈ ਨਹੀਂ ਪੂਰੇ ਪੰਜਾਬ ਦੇ ਬੱਚਿਆਂ ਨੂੰ ਵਾਰੀ ਵਾਰੀ ਦੁੱਧ ਪਿਲਾਏਗੀ ਮਾਈ। ਹਾਂ ਬਾਬਾ ਜੀ ਸਮਝਦੇ ਮਾਈ ਹੈ ਕਿ ਦਾਈ ਹੈ ਪੂਰੇ ਪੰਜਾਬ ਦੇ ਬੱਚਿਆਂ ਨੂੰ ਦੁੱਧ ਪਿਲਾਏ। ਮੈਂ ਕਿਹਾ ਨਹੀਂ ਬਾਬਾ ਜੀ ਮਾਈ ਹੈ। ਹਾਂ ਉਹ ਬਸ ਉਹ ਵਜ਼ੀਰ ਆਲਾ ਨੂੰ ਬਣਾ ਦਿੱਤਾ ਅਤੇ ਹਾਂ ਉਹ ਬੱਚਿਆਂ ਨੂੰ ਉਹਨੇ ਵਾਅਦਾ ਕਰ ਲਿਆ। ਹੁਣ ਉਹ ਮਾਈ ਨੂੰ ਆਪਣੇ ਦਿਨ ਗਿਣੇ ਜਾ ਚੁੱਕੇ ਉਹਨੂੰ ਸਮਝ ਆ ਰਹੀ ਕਿ ਵੀ ਮੈਂ ਹੁਣ ਜ਼ਿਆਦਾ ਦੇਰ ਤੱਕ ਨਹੀਂ ਇੱਥੇ। ਹਾਂ ਅਤੇ ਹੁਣ ਆਖਰੀ ਚੀਜ਼ ਆਈ ਹੁਣ ਦੇਖ ਲਓ ਕਿ ਬੱਚੇ ਪਹਿਲੇ ਸਕੂਲ ਜਾਂਦੇ ਨੇ ਕਿ ਮਾਈ ਪਹਿਲੇ ਫਾਰਗ ਹੁੰਦੀ ਹੈ। ਹਾਂ ਬਾਬਾ ਜੀ ਕਹਿੰਦੇ ਮਾਈ ਫਾਰਗ ਹੋ ਜਾਏਗੀ। ਬਾਬਾ ਜੀ ਹਾਂ ਤੁਹਾਡੀਆਂ ਦੁਆਵਾਂ ਕਿ ਮਾਈ ਜਾਵੇ ਜਾਨ ਛੁੱਟੇ ਪੰਜਾਬ ਦੀ ਇਹਦੇ ਕੋਲ ਬੇੜੇ ਗਰਕ ਹੋਣ ਇਹ ਵੀ ਫਾਰਗ ਹੋਵੇ ਅਤੇ ਉੱਤੇ ਜਿਹੜੀ ਭਿਖਾਰੀ ਹੁਕੂਮਤ ਬੈਠੀ ਉਹ ਵੀ ਫਾਰਗ ਹੋਣ। ਹਾਂ ਅਤੇ ਸਭ ਤੋਂ ਵੱਡੀ ਜਿਹੜੀ ਕੰਪਨੀ ਸਰਕਾਰ ਹੈ ਉਹ ਵੀ ਫਾਰਗ ਹੋਏ। ਮੈਂ ਕਿਹਾ ਬਾਬਾ ਜੀ ਸਾਰੇ ਫਾਰਗ ਕਰਵਾ ਦੇਣੇ ਤੁਸੀਂ ਡੱਡੂ ਵੀ ਫਾਰਗ ਹੋ ਜਾਣਾ ਤੁਹਾਡਾ। ਬਾਬਾ ਜੀ ਕਹਿੰਦੇ ਨਹੀਂ ਫਾਰਗ ਮੈਂ ਕਰਾਂਗਾ। ਮੈਂ ਕਿਹਾ ਤੁਸੀਂ ਕਿਵੇਂ ਕਰੋਗੇ। ਬਾਬਾ ਜੀ ਮੰਨਦੇ ਨੇ ਕਿ ਮੈਂ ਇੰਝ ਨੂੰ ਫਾਰਗ ਕਰ ਦੇਣਾ। ਹਾਂ ਕਿ ਬਈ ਜਦੋਂ ਹਕੂਮਤ ਜਾਣੀ ਹੈ ਹਾਂ ਅਤੇ ਮੈਂ ਡੱਡੂ ਨੂੰ ਜਾ ਕੇ ਕਹਿ ਦੇਣਾ ਕਿ ਬਈ ਹਕੂਮਤ ਚਲੀ ਗਈ ਡੱਡੂ ਤੂੰ ਫਾਰਗ ਹੈ। ਹਾਂ ਚੱਲ ਮੇਰੇ ਨਾਲ ਆਪਣੇ ਘਰ ਜਾ ਕੇ ਆਪਣੇ ਕੱਪੜੇ ਕੁਪੜੇ ਪੈਕ ਕਰ ਮਾਂ ਦੇ ਖੁੱਲ੍ਹੇ ਗਲੇ ਵਾਲੀਆਂ ਕਮੀਜ਼ ਲੈ ਕੇ ਅਤੇ ਮੇਰੇ ਨਾਲ ਤੁਰ ਚੱਲ ਜਾ ਕੇ ਪਿੰਡ ਰਹੀਏ ਦੋਵੇਂ ਜਣੇ। ਹਾਂ ਇੱਥੇ ਸਾਡੀ ਕੋਈ ਨਹੀਂ ਸੁਣਨ ਵਾਲਾ ਹੁਣ ਕਿਉਂਕਿ ਨੂਨ ਲੀਗ ਨੇ ਵਾਪਸ ਇਕਤਦਾਰ ਦੇ ਵਿੱਚ ਆਉਣਾ ਕੋਈ ਨਹੀਂ। ਇਹ ਜਾਲੀ ਤੌਰ 'ਤੇ ਫਾਰਮ 47 ਤੈਨੂੰ ਬਣਾ ਦਿੱਤਾ ਗਿਆ। ਹਾਂ ਬਸ ਇੱਕ ਕਹਾਣੀ ਖਤਮ ਹੋ ਗਈ। ਆਵਾਮ ਨੇ ਵੋਟ ਇਹਨੂੰ ਦੇਣਾ ਨਹੀਂ ਬੇੜਾ ਕਰਕੇ ਦਾ ਕਰਵਾ ਦਿੱਤਾ ਗਿਆ। ਮੀਆਂ ਸਾਹਿਬ ਨੇ ਚੁੱਪ ਕਰਕੇ ਲੰਡਨ ਟੁਰ ਜਾਣਾ। ਹਾਂ ਮਾਈ ਨੇ ਕਤਰ ਤੁਰ ਜਾਣਾ। ਹਾਂ ਅਤੇ ਤੂੰ ਡੱਡੂ ਮਾਰੇ ਜਾਣਾ ਵਿੱਚ ਇੱਧਰ ਉੱਧਰ ਅਤੇ ਤੂੰ ਮੇਰੇ ਨਾਲ ਚੱਲ ਜਾ ਕੇ ਪਿੰਡ ਰਹਿਣਾ। ਮੈਂ ਕਿਹਾ ਬਾਬਾ ਜੀ ਨੇ ਪਿੰਡ ਪੁੰਡ ਕੋਈ ਨਹੀਂ ਰਹਿਣਾ। ਹਾਂ ਉਹ ਡੱਡੂ ਨੇ ਫਲੈਟ ਲਏ ਨੇ ਆਪਣੇ ਉੱਥੇ ਤਿਆਰ ਰੱਖੇ ਨੇ ਦੁਬਈ ਦੇ ਵਿੱਚ ਤੁਸੀਂ ਵੀਜ਼ਾ ਵੂਜ਼ਾ ਲਵਾਓ ਦੁਬਈ ਦਾ। ਹਾਂ ਬਾਬਾ ਜੀ ਕਹਿੰਦੇ ਵੀ ਦੁਬਈ ਜਿਹੜਾ ਨਾ ਉਹ ਅਮੀਰ ਖਬੀਰ ਲੋਕਾਂ ਦਾ ਮੁਲਕ ਹੈ। ਹਾਂ ਉੱਥੇ ਡੱਡੂ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਮੈਂ ਕਿਹਾ ਬਾਬਾ ਜੀ ਉਹ ਕਿ ਬਾਬਾ ਜੀ ਮੈਂ ਕਿਉਂਕਿ ਉਹਦੀ ਮੁਫਤ ਮਾਰੀ ਪੰਜਾਬ ਹਕੂਮਤ 'ਚ ਹੈ। ਹਾਂ ਇੱਥੇ ਤਾਂ ਮੁਫਤ ਮਾਰੀ ਖਤਮ ਹੋਈ। ਹਾਂ ਕੋਈ ਕਿੰਨੀ ਦੇਰ ਬਰਦਾਸ਼ਤ ਕਰੇਗਾ। ਮੈਂ ਕਿਹਾ ਨਹੀਂ ਬਾਬਾ ਜੀ ਡਿਪਟੀ ਸਾਰੀ ਜ਼ਿੰਦਗੀ ਵਾਸਤੇ ਉਹਦਾ ਖਰਚਾ ਚੁੱਕੇਗਾ ਫਿਕਰ ਵਾਲੀ ਕੋਈ ਗੱਲ ਨਹੀਂ। ਬਾਬੇ ਕਹਿੰਦੇ ਤੇ ਮੈਂ ਵੀ ਚੁੱਕ ਸਕਦਾ ਵਾਂ ਐਡੀ ਕਿਹੜੀ ਗੱਲ ਹੈ। ਬਾਬਾ ਜੀ ਕਹਿੰਦੇ ਮੱਝ ਰੱਖੀ ਹੈ ਮੈਂ ਘਰ। ਇਹ ਖੈਰ ਕਹਾਣੀ ਹੁਣ ਬਾਬਾ ਜੀ ਨਿਕਲ ਜਾਏਗੀ। ਹਾਂ ਮੈਂ ਵਾਪਸ ਆ ਜਾਵਾਂ। ਹਾਂ ਉਹ ਜਿਸ ਮਾਈ ਦਾ ਮੈਂ ਜ਼ਿਕਰ ਕਰ ਰਹੇ ਸੀ ਕਿ ਹਾਂ ਉਹ ਦੁੱਧ ਪਿਲਾਉਣ ਵਾਲੀ ਮਾਈ ਜਿਹੜੀ ਹੈ ਹਾਂ ਤੁਸੀਂ ਕਹਿ ਲਓ ਕਿ ਦਾਈ ਜਿਹੜੀ ਹੈ। ਹਾਂ ਹੋਰ ਜ਼ਿਆਦਾ ਦੇਰ ਕੋਈ ਨਹੀਂ ਉਹ ਚੱਲੀ ਹੈ ਅਤੇ ਕੰਪਨੀ ਖਤਮ ਸ਼ੁੱਧ ਹੋ ਗਈ ਹੈ। ਹਾਂਜੀ ਕਿਉਂਕਿ ਕੰਪਨੀ ਹਰ ਉਹ ਮਾਮਲਾ ਕਰਕੇ ਦੇਖ ਲਿਆ ਜਿਹਦੇ ਨਾਲ ਕੰਪਨੀ ਜਿਹੜਾ ਨਾ ਉਹ ਮੈਦਾਨ ਆਪਣੇ ਨਾਮ ਕਰ ਸਕਦੀ ਸੀ। ਲੇਕਿਨ ਅੱਗੇ ਮੈਦਾਨ ਦੇ ਵਿੱਚ ਖੜਾ ਹੈ ਬੱਬਰ ਸ਼ੇਰ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ। ਹਾਂ ਹੁਣ ਉਹਦਾ ਮੁਕਾਬਲਾ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੈ। ਸਾਰੀਆਂ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਹੁਣ ਫੇਲ ਹੋ ਗਈ ਅਤੇ ਹੁਣ ਨਜ਼ਰ ਆ ਰਿਹਾ ਕੰਪਨੀ ਨੂੰ ਕਿ ਬਈ ਜੋ ਕੁਛ ਇੱਥੇ ਹੋ ਰਿਹਾ ਨਾ ਕੀ ਨਾ ਲਈਦਾ ਬੰਗਲਾਦੇਸ਼ ਦੇ ਵਿੱਚ। ਹਾਂ ਹੁਣ ਉਹਦੀ ਵਾਈਫਸ ਜਿਹੜੀਆਂ ਨੇ ਨਾ ਪਾਕਿਸਤਾਨ ਜਾਣੀਆਂ ਸ਼ੁਰੂ ਹੋ ਗਈਆਂ ਨੇ। ਸਟੂਡੈਂਟ ਖੜੇ ਹੋ ਰਹੇ ਨੇ। ਹਾਂ ਹਲਕਾ ਹਲਕਾ ਇੰਝ ਹੀ ਹੁੰਦਾ ਐਸੀ ਕੋਈ ਗੱਲ ਨਹੀਂ ਕਿ ਯਾਰ ਚੰਦ ਸਟੂਡੈਂਟ ਨੇ ਚੰਦ ਥੋੜ੍ਹੇ ਜਿਹੇ ਨੇ ਆਏ ਸਕਦੇ ਨੇ। ਹਾਂ ਲੇਕਿਨ ਕੋਈ ਨਹੀਂ ਕਤਰਾ ਕਤਰਾ ਦਰਿਆ ਬਣਦਾ ਅਤੇ ਬਾਹਰ ਨਿਕਲੇ ਨੇ ਹੁਣ ਅਤੇ ਆਸਤਾ ਆਸਤਾ ਇਹਨਾਂ ਨਾਲ ਜਿਹੜੇ ਉਹ ਰਲ ਜਾਣਗੇ ਲੋਕ ਹੋਰ ਆਮ ਆਵਾਮ ਵੀ ਅਤੇ ਬਸ ਫਿਰ ਗੇਮ ਇਹਨਾਂ ਦੇ ਹੱਥੋਂ ਨਿਕਲ ਜਾਣੀ ਹੈ ਕਹਾਣੀ ਇਹਨਾਂ ਦੀ ਖਤਮ ਹੋ ਜਾਣੀ ਹੈ। ਇਸ ਕਰਕੇ ਇਸ ਤੋਂ ਪਹਿਲੇ ਕੋਸ਼ਿਸ਼ ਕਰ ਰਹੇ ਨੇ ਕਿ ਵੀ ਅਸੀਂ ਆਪ ਹੀ ਕੋਈ ਬੰਦੇ ਦੇ ਬੱਚੇ ਬਣ ਜਾਈਏ
ਸਿੱਧੇ ਹੋ ਜਾਈਏ। ਹਾਂ, ਤੇ ਉਹ ਸਿੱਧੇ ਹੋਣ ਦੇ ਚੱਕਰ ਦੇ ਵਿੱਚ ਕੰਪਨੀ ਨੇ ਬੁਲਾਏ ਨੇ ਬਾਹਰੋਂ ਸਾਊਦੀ ਅਰਬ ਤੋਂ ਇਮਾਮ ਕਾਬਾ ਮਾਸ਼ਾਅੱਲਾ ਉਹ ਆਏ ਨੇ ਤੇ ਆਂਦੇ ਉਹਨਾਂ ਦੀ ਮੁਲਾਕਾਤ ਕਰਵਾਈ ਇੱਕ ਡਕੈਤ ਦੇ ਨਾਲ। ਉਹ ਵੀ ਕਹਿੰਦੇ ਹੋਣੇ ਯਾਰ ਮੈਂ ਉੱਥੇ ਇਮਾਮਤ ਕਰਾਉਣਾ ਵਾ, ਹਾਂ ਇੱਥੇ ਸਿੱਧਾ ਚੋਰ ਡਾਕੂਆਂ ਨੇ ਮੇਰੀ ਮੁਲਾਕਾਤ ਕਰਵਾ ਰਹੇ ਨੇ। ਹਾਂ, ਜ਼ਰਦਾਰੀ ਗਿਆ ਸਪੈਸ਼ਲ ਜਨਾਬ, ਰਿਸੀਵ ਕੀਤਾ ਜ਼ਰਦਾਰੀ ਨੇ, ਵੱਡਾ ਡਕੈਤ। ਹਾਂ, ਡਕੈਤ ਦੇਖ ਕੇ ਇੱਕ ਵਾਰੀ ਯਰਗੇ ਹੋਣੇ ਨੇ। ਉਹਦੇ ਬਾਅਦ ਜਿਹੜਾ ਨਾ ਫਿਰ ਉਹਨਾਂ ਦੀ ਮੁਲਾਕਾਤ ਕਰਵਾਈ ਗਈ ਮਾਮੂ ਨਾਲ। ਮਾਮੂ ਮੁਨੀਰ ਨਾਲ ਜਾ ਕੇ ਬੈਠੇ ਨੇ ਤੇ ਮਾਮੂ ਮੁਨੀਰ ਨਾਲ ਜਾ ਕੇ ਬੈਠ ਕੇ ਪੁੱਛਣ ਲੱਗੇ ਕਿ ਜੀ ਮਾਮੂ ਜੀ ਹੁਕਮ ਕਰੋ, ਕਿਉਂਕਿ ਮਾਮੂ ਸਾਰਿਆਂ ਦੇ ਮਾਮੂ ਨੇ। ਹਾਂ, ਇਮਾਮ ਕਾਬਾ ਦੇ ਵੀ, ਹਾਂ ਉਹ ਜਿਹੜੇ ਮੌਲਵੀ ਸਾਹਿਬ ਨੇ ਉਹਨਾਂ ਦੇ ਵੀ ਮਾਮੂ। ਕਹਿੰਦੇ ਮਾਮੂ ਜੀ ਹੁਕਮ ਕਰੋ। ਤੇ ਫਿਰ ਉਹ ਮਾਮੂ ਨੇ ਦੱਸਿਆ ਅੰਦਰ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਤੇ ਮਾਮੂ ਨੇ ਕਿਹਾ ਕਿ ਵੀ ਦੇਖੋ ਸਾਡੀ ਹੋ ਗਈ ਬਸ, ਅਸੀਂ ਜਿੰਨਾ ਜ਼ੁਲਮ ਜਬਰ ਕਰਨਾ ਸੀ ਅਸੀਂ ਕਰਕੇ ਦੇਖ ਲਿਆ। ਹਾਂ, ਕੌਮ ਨਹੀਂ ਮੰਨ ਰਹੀ ਐਤਕੀ, ਕਿਉਂਕਿ ਅਸੀਂ ਬਿਲਕੁਲ ਜੇ ਤੁਸੀਂ ਕਹਿ ਲਓ ਕਿ ਅਲਫ ਹੋਏ ਪਏ ਇਹਨਾਂ ਦੇ ਸਾਹਮਣੇ। ਕੋਈ ਐਸੀ ਸਾਡੀ ਹਰਕਤ ਨੂੰ ਕੋਈ ਛੁਪੀ ਰਹਿ ਨਹੀਂ ਗਈ। ਹਾਂ, ਕਿਉਂਕਿ ਹਰ ਬੰਦਾ ਉੱਠ ਕੇ ਸਾਡੇ 'ਤੇ ਜਿਹੜਾ ਨਾ ਉਹ ਤਬਰੇ ਕੱਸ ਰਿਹਾ। ਹਾਂ, ਤੇ ਹੋਰ ਸਾਡੇ ਕੋਲ ਪਸਲੀ ਕੋਈ ਨਹੀਂ ਹੈ। ਤੇ ਤੁਸੀਂ ਮਿਹਰਬਾਨੀ ਕਰੋ ਤੇ ਖਾਨ ਸਾਹਿਬ ਨਾਲ ਸਾਡੀ ਕਰਾਓ ਸੁਲ੍ਹਾ। ਹਾਂਜੀ, ਕਿਉਂਕਿ ਖਾਨ ਸਾਹਿਬ ਜਿਹੜਾ ਨਾ ਉਹ ਸਾਡੀ ਤਾਂ ਮੰਨਦੇ ਕੋਈ ਨਹੀਂ, ਸ਼ਾਇਦ ਤੁਹਾਡੀ ਮੰਨ ਲੈਣ। ਹਾਂ, ਤੇ ਤੁਸੀਂ ਜਾ ਕੇ ਖਾਨ ਸਾਹਿਬ ਨਾਲ ਮੁਲਾਕਾਤ ਕਰੋ ਤੇ ਉਹਨਾਂ ਨੇ ਕਹੋ ਕਿ ਆ ਜਾਓ ਮਿਲ ਕੇ ਚੱਲੀਏ। ਹਾਂ, ਇਮਾਮ ਕਾਬਾ ਬੈਠੇ ਹੁਣ ਸੋਚ ਰਹੇ ਨੇ ਕਿ ਬਈ ਇਹ ਕਿਵੇਂ ਮਿਲ ਕੇ ਚੱਲਣਗੇ ਜਿਹੜੇ ਚੋਰਾਂ ਨਾਲ ਰਲ ਕੇ ਚੱਲਣ ਦੇ ਨੇ। ਉਹ ਹੁਣ ਖਾਨ ਜਿਹੜਾ ਇਮਾਨਦਾਰ ਬੰਦਾ ਹੈ ਉਹਦੇ ਨਾਲ ਕਿਵੇਂ ਰਲ ਕੇ ਚੱਲਣਗੇ। ਖੈਰ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਤੇ ਦੇਖੋ ਹੁਣ ਉਸ ਤੋਂ ਬਾਅਦ ਇਮਾਮ ਕਾਬਾ ਜਿਹੜੇ ਨੇ ਇਹ ਜਾਣ ਕੇ ਖਾਨ ਸਾਹਿਬ ਕੋ, ਹਾਂਜੀ ਗੱਲਾਂ ਇਹੀ ਹੋ ਰਹੀਆਂ ਨੇ ਕਿ ਇਮਾਮ ਸਾਹਿਬ ਜਾਣਗੇ ਆਪਣਾ ਖਾਨ ਸਾਹਿਬ ਕੋ ਤੇ ਖਾਨ ਸਾਹਿਬ ਨੂੰ ਜਾ ਕੇ ਕਹਿਣਗੇ ਕਿ ਵੀ ਦਰਗੁਜ਼ਰ ਕਰੋ, ਛੱਡੋ। ਹਾਂ ਚਲੋ ਕੋਈ ਨਹੀਂ, ਚੋਰਾਂ ਲੁਟੇਰਾਂ ਨੂੰ ਮਾफ़ ਕਰੋ। ਇਹ ਤਾਂ ਨਹੀਂ ਕਹਿ ਸਕਦੇ ਵੈਸੇ, ਕਿਉਂਕਿ ਇਮਾਮ ਕਾਬਾ ਹੋ ਕੇ ਇਹ ਕਹਿ ਸਕਦਾ ਕਿ ਵੀ ਚੋਰਾਂ ਨੂੰ ਮਾफ़ ਕਰ ਦਿਓ, ਨਹੀਂ ਹੋ ਸਕਦਾ। ਹਾਂਜੀ, ਤੇ ਉਹ ਫਿਰ ਕਹਿਣਗੇ ਕਿ ਬਸ ਤੁਸੀਂ ਮਾਮੂ ਨੂੰ ਮਾफ़ ਕਰ ਦਿਓ, ਬਾਕੀ ਜਿਹੜਾ ਤੁਹਾਡੇ ਡਿੱਕੇ ਲਾਦਾ ਨੂੰ ਰਗੜ ਦਿਓ। ਹਾਂ, ਫਰਕ। ਤੇ ਹੁਣ ਇਸ ਡੀਲ ਦੇ ਵਿੱਚ ਮਤਲਬ ਜਿਹੜੀ ਕਿ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਜਿਹੜੇ ਚੋਰ ਲੁਟੇਰੇ ਨੇ, ਹਾਂਜੀ ਇਹ ਪਰੇਸ਼ਾਨ ਹੋ ਗਏ ਨੇ। ਹੁਣ ਇਹ ਬੈਠੇ ਸੋਚ ਰਹੇ ਨੇ ਲੋ ਜੀ ਅਗਰ ਇਹ ਇਹਨਾਂ ਦਾ ਕੰਮ ਬਣ ਗਿਆ, ਹਾਂ ਖਾਨ ਸਾਹਿਬ ਨੇ ਕੰਪਨੀ ਨੂੰ ਮਾफ़ ਕਰ ਦਿੱਤਾ, ਕਿਉਂਕਿ ਕੰਪਨੀ ਕਹਿ ਹੀ ਰਹੀ ਹੈ ਖਾਨ ਸਾਹਿਬ ਨੂੰ ਕਿ ਖਾਨ ਸਾਹਿਬ ਤੁਸੀਂ ਮਾफ़ੀ ਮੰਗੋ। ਐਕਚੁਅਲੀ ਕੰਪਨੀ ਆਪ ਮਾफ़ੀ ਮੰਗ ਰਹੀ ਹੈ ਕਿ ਸਾਨੂੰ ਮਾफ़ ਕਰ ਦਿਓ। ਹਾਂ, ਅਸੀਂ ਪਕੌੜੇ ਲੱਗੇ ਪਏ ਹਾਂ, ਹਾਂ ਤੁਹਾਡੀ ਮਿਹਰਬਾਨੀ ਸਾਨੂੰ ਮਾफ़ ਕਰੋ। ਹੁਣ ਖਾਨ ਸਾਹਿਬ ਦੀ ਡਿਮਾਂਡ ਕਰਦਾ, ਹਾਂ ਸਰ ਕੀ ਕਰਦੇ ਨੇ। ਤੇ ਲੇਕਿਨ ਉਹਦੇ ਵਿੱਚ ਹੁਣ ਕੰਪਨੀ ਜੀ ਜਿਹੜਾ ਨਾ ਉਹਨਾਂ ਦਾ ਸਾਇਆ ਉੱਠਿਆ, ਇਹਨਾਂ ਤੋਂ ਉੱਠਦਾ ਨਜ਼ਰ ਆ ਰਿਹਾ ਇਹਨਾਂ ਨੂੰ। ਹਾਂ, ਤੇ ਹਕੂਮਤ ਹੁਣ ਚੰਦ ਦਿਨ ਦੀ ਮਹਿਮਾਨ ਹੈ। ਤੁਸੀਂ ਕਹਿ ਰਹੇ ਹੋ ਕਿ ਨਵਾਂ ਸੈਟਅਪ ਆ ਰਿਹਾ ਜਨਾਬ। ਹਾਂਜੀ, ਇਹ ਇੰਟਰਮ ਸੈਟਅਪ ਹੋਏਗਾ। ਇਹਦੇ ਵਿੱਚ ਜਨਾਬ ਬੜੇ ਅੱਛੇ ਕੋਈ ਨਾਮ ਪਾਉਣ ਦੀ ਕੋਸ਼ਿਸ਼ ਕਰਨਗੇ। ਹਾਂ, ਸਭ ਤੋਂ ਅੱਛਾ ਨਾਮ ਜਿਵੇਂ ਉਹ ਮੁਸ਼ਾਹਿਦ ਹੁਸੈਨ ਸਾਹਿਬ, ਜੀ ਹਾਂ ਮੁਸ਼ਾਹਿਦ ਹੁਸੈਨ ਸਈਦ ਸਾਹਿਬ, ਉਹਨਾਂ ਨੂੰ ਸ਼ਾਇਦ ਕੋਈ ਵਜ਼ੀਰ ਆਜ਼ਮ ਬਣਾਤਾ ਜਾਏ ਇੰਟਰਮ ਸੈਟਅਪ ਦੇ ਵਿੱਚ, ਜਾਂ ਕੋਈ ਹੋਰ ਕੋਈ ਜਿਹੜੇ ਨੇ ਨਿਊਟਰਲ ਜਿਹੇ ਨਾਮ ਜਿਹਨੂੰ ਕਿ ਤਹਿਰੀਕ ਇਨਸਾਫ ਇਮਰਾਨ ਖਾਨ ਵੀ ਕਹਿ ਦੇਣ ਕਿ ਚਲੋ ਇਹ ਕਾਬਿਲ ਕਬੂਲ ਨੇ। ਉਨੀ ਦੇਰ ਤੱਕ ਜਦ ਤੱਕ ਇਲੈਕਸ਼ਨ ਨਹੀਂ ਕਰਾਉਂਦੇ, 4 ਮਹੀਨੇ 6 ਮਹੀਨੇ 'ਚ ਇਲੈਕਸ਼ਨ ਕਰਵਾ ਦਿਓ ਤੇ ਇਲੈਕਸ਼ਨ ਹੋਣਗੇ। ਹਾਂਜੀ, ਉਹਦੇ ਬਾਅਦ ਜਿਹੜਾ ਨਾ ਇਹ ਜਿੰਨੇ ਵੀ ਠੱਗ ਨੇ, ਜਿੰਨੇ ਵੀ ਚੋਰ ਲੁਟੇਰੇ ਦਗੜ ਦੱਲੇ ਨੇ, ਹਾਂ ਇਹ ਫਰਕ। ਤੇ ਮਾਈ ਜਿਹੜੀ ਹੈ ਉਹਦੀ ਹਕੂਮਤ ਹੁਣ ਜਿਹੜੀ ਹੈ ਨਾ ਉਹ ਮੈਂ ਤਾਂ ਜ਼ਿਕਰ ਕੀਤਾ ਸੀ ਕਿ ਮੇਰਾ ਨਹੀਂ ਖਿਆਲ ਕਿ ਪੰਜਾਬ ਦੇ ਬੱਚੇ ਜਿਹੜੇ ਨਾ ਉਹ ਦੁੱਧ ਪੀ ਸਕਣਗੇ ਦਾਈ ਦਾ। ਹਾਂ, ਇਹ ਮਾਈ ਦਾ ਹਾਂ, ਤੇ ਇਸ ਕਰਕੇ ਮਾਈ ਦੀ ਹਕੂਮਤ ਨੂੰ ਚੱਲੀ ਹੈ। ਤੇ ਭਿਖਾਰੀ ਵੀ ਪੱਕਾ ਤਿਆਰ ਤੋਂ ਰਿਹਾ, ਬੈਗ ਬੂਗ ਨੇ ਪੈਕ ਕਰ ਲੈਣੇ। ਮੀਆਂ ਸਾਹਿਬ ਵੀ ਬੈਗ ਤਿਆਰ ਕੀਤੀ ਬੈਠੇ ਨੇ। ਹਾਂ, ਲੇਕਿਨ ਮੀਆਂ ਸਾਹਿਬ ਨੂੰ ਜਾਣ ਨਹੀਂ ਦੇ ਰਹੇ। ਹਾਂ, ਉਹ ਕਹਿ ਰਹੇ ਨੇ ਕਿ ਮੀਆਂ ਸਾਹਿਬ ਤੁਸੀਂ ਇੱਥੇ ਰਹੋ, ਕਿਉਂਕਿ ਬਾਹਰ ਜਾ ਕੇ ਤੁਸੀਂ ਜੋ ਬਕਵਾਸ ਕਰਨੀ ਹੈ ਹਾਂ ਸਾਨੂੰ ਹੁਣ ਹੀ ਪਤਾ। ਹਾਂ, ਤੁਸੀਂ ਇੱਥੇ ਬੈਠੋ, ਹਾਂ ਕੋਈ ਗੱਲ ਨਹੀਂ, ਸੁਬਹ ਸ਼ਾਮ ਮਜ਼ੇ ਕਰੋ, ਤੁਹਾਨੂੰ ਜੇਲ੍ਹ ਨਹੀਂ ਜਾਣ ਦਿਆਂਗੇ। ਹਾਂ, ਇਹ ਗਰੰਟੀ ਦੇ ਰਹੇ ਨੇ। ਲੇਕਿਨ ਤੁਹਾਨੂੰ ਪਤਾ ਕਿ ਜੇ ਖਾਨ ਆਇਆ ਤੇ ਖਾਨ ਨੇ ਇਨਸ਼ਾਅੱਲਾ ਆਉਣਾ। ਹਾਂ, ਤੇ ਫਿਰ ਉੱਥੇ ਕੋਈ ਗਰੰਟੀ ਨਹੀਂ ਚੱਲੀ ਕਿਸੇ ਦੀ ਵੀ ਨਹੀਂ। ਉਹ ਆਪਣੀ ਗਰੰਟੀ ਨਹੀਂ ਦੇ ਸਕਦੇ ਕਿ ਆਪ ਸੀਟ 'ਤੇ ਰਹਿਣਗੇ ਕਿ ਨਹੀਂ। ਹਾਂ, ਲੇਕਿਨ ਖੈਰ ਮੀਆਂ ਸਾਹਿਬ ਇਸ ਟਾਈਮ ਡਰੇ ਪਏ ਨੇ। ਸਾਰੀ ਕਬੀਨਾ ਪੈਨਿਕ ਹੋਈ ਪਈ ਹੈ। ਚੋਰ ਲੁਟੇਰੇ ਜਿੰਨੇ ਜ਼ੁਲਮ ਕੀਤੇ ਨੇ, ਹਾਂ ਉਹ ਥਰ ਕੰਬਣ ਡੇ ਨੇ। ਤੇ ਹੁਣ ਆਖਰੀ ਹਾਲ ਇਹੀ ਹੈ ਕਿ ਜਾਂ ਤਾਂ ਇਹ ਖਾਨ ਦੇ ਪੈਰ ਫੜ ਕੇ ਇਹ ਸਾਰਾ ਕੁਝ ਕਰ ਲੈਣ, ਆਪ ਪਿੱਛੇ ਹਟ ਜਾਣ ਸਿਆਸਤ ਤੋਂ। ਹਾਂਜੀ, ਖਾਨ ਨੂੰ ਆਉਣ ਦੇਣ ਬਾਹਰ ਔਰ ਸਾਰਾ ਨਿਜ਼ਾਮ ਜਿਹੜਾ ਚਲਾਉਣ ਦੇਣ, ਜਾਂ ਫਿਰ ਆਵਾਮ ਹੁਣ ਬਿਲਕੁਲ ਉਸੇ ਨਹਿਜ 'ਤੇ ਪਹੁੰਚੀ ਪਈ ਹੈ ਜਿੱਥੇ ਬੰਗਲਾਦੇਸ਼ੀ ਆਵਾਮ ਪਹੁੰਚ ਚੁੱਕੀ ਹੈ। ਹਾਂਜੀ, ਕਿਉਂਕਿ ਉਹ ਦੇਖ ਕੇ ਉਹਨਾਂ ਨੇ ਜਿਹੜਾ ਬੰਗਲਾਦੇਸ਼ ਹੋ ਰਿਹਾ, ਇੱਕ ਤਾਂ ਉਹਨਾਂ ਨੇ 24 ਮਿੰਟਾਂ ਦੇ ਵਿੱਚ ਕਹਿ ਲਓ ਕਿ 24 ਮਿੰਟ 'ਚ ਉਹਨਾਂ ਨੇ ਸੀਨਾ ਵਾਜਿਦ ਫਰਕ ਕਰ ਦਿੱਤੀ। ਹਾਂ, ਜਿੱਦਾਂ ਹੀ ਚੱਲੇ ਹੁਣ ਉਹ ਜਾ ਕੇ ਬੈਠੇ ਨੇ ਅਦਾਲਤਾਂ ਦੇ ਬਾਹਰ।
ਤੇ ਉਹਨਾਂ ਨੇ ਸਭ ਤੋਂ ਵੱਡੀ ਕਾਜ਼ੀ ਅਲ ਕਜ਼ਾਤ ਜਿਹੜਾ ਸਭ ਤੋਂ ਵੱਡਾ ਉੱਥੇ ਸੁਪਰੀਮ ਕੋਰਟ ਦਾ, ਉਹਦਾ ਵੀ ਅਸਤੀਫਾ ਲੈ ਲਿਆ ਤੇ ਬਾਕੀ ਜੱਜਾਂ ਕੋਲ ਜਿਹੜੇ ਟਾਊਟ ਸੀ ਉਹਨਾਂ ਕੋਲ ਅਸਤੀਫੇ ਲੈ ਰਹੇ ਨੇ ਧੜ ਹਾਂਜੀ ਇਕੱਠੇ ਹੋ ਕੇ। ਤੇ ਇਹ ਸਭ ਕੁਝ ਦੇਖਦੇ ਹੋਏ ਕਾਜ਼ੀ ਜਿਹੜਾ ਉਹ ਵੀ ਥਰ ਕੰਬ ਰਿਹਾ। ਹਾਂ, ਕਾਜ਼ੀ ਨੇ ਵੀ ਕਹਿਣਾ ਸ਼ੁਰੂ ਕਰਤਾ ਹੈ ਕਿ ਬਈ ਆਇਨ ਨੂੰ ਮਜ਼ਾਕ ਬਣਾ ਦਿੱਤਾ ਤੁਸੀਂ। ਹਾਂ, ਹਾਲਾਂਕਿ ਸਭ ਤੋਂ ਵੱਡਾ ਆਪ ਬਗੈਰ ਜਿਹਨੇ ਮਜ਼ਾਕ ਬਣਾਇਆ। ਹਾਂ, ਆਪ 2 ਨੰਬਰ ਆਦਮੀ। ਲੇਕਿਨ ਖੈਰ ਹਰ ਜਗ੍ਹਾ ਤੇ ਇਹ ਜਿਹੜਾ ਨਾ ਸਿਸਟਮ ਇਹ ਪਾਇਆ ਜਾ ਰਿਹਾ ਕਿ ਬਈ ਅੱਜ ਗਿਆ ਜਾਂ ਕੱਲ੍ਹ ਗਿਆ, ਗੇਮ ਜਿਹੜੀ ਨਾ ਹਕੂਮਤ ਦੀ ਖਤਮ ਹੋ ਗਈ ਹੈ, ਕਹਾਣੀ ਖਤਮ ਸ਼ੁੱਧ ਹੋ ਗਈ ਹੈ, ਕੰਪਨੀ ਦੀ ਵੀ ਤੇ ਹਕੂਮਤ ਦੀ ਵੀ। ਹਾਂ, ਹੁਣ ਜੋ ਕਰਨਾ ਉਹ ਖਾਨ ਨੇ ਕਰਨਾ। ਹਾਂ, ਬਿਲਕੁਲ ਉਹੀ ਕਹਿੰਦੇ ਸੀ ਕਿ ਜੀ ਜੇ ਸ਼ੇਰ ਤੁਹਾਡੇ ਸਾਹਮਣੇ ਆ ਗਿਆ ਤੇ ਫਿਰ ਤੁਸੀਂ ਕੀ ਕਰੋਗੇ? ਤੇ ਉਹ ਕਹਿਣ ਲੱਗਾ ਕਿ ਮੈਂ ਕੀ ਕਰਨਾ, ਜੋ ਕਰਨਾ ਸ਼ੇਰ ਨਹੀਂ ਕਰਨਾ, ਜੋ ਕਰਨਾ ਉਹ ਖਾਨ ਨਹੀਂ ਕਰਨਾ। ਲੱਗੀ ਸੋ